ਅੱਜ PTI ਦੇ ਵਫਦ ਦੀ ਸਪੀਕਰ ਕੌਮੀ ਅਸੈਂਬਲੀ ਨਾਲ ਅਹਿਮ ਬੈਠਕ। ਅੱਜ ਦੀ ਬੈਠਕ ਵਿੱਚ ਤਹਿਰੀਕ ਇਨਸਾਫ ਦੇ MNAs ਦੇ ਅਸਤੀਫਿਆਂ ਦੇ ਬਾਰੇ ਗੱਲਬਾਤ ਹੋਈ। ਸਪੀਕਰ ਪੰਜਾਬ ਅਸੈਂਬਲੀ ਨੇ ਮੈਂਬਰਾਂ ਨੂੰ ਦੱਸਿਆ ਕਿ ਸਿਆਸਤ ਵਿੱਚ ਦਰਵਾਜ਼ੇ ਬੰਦ ਨਹੀਂ ਕੀਤੇ ਜਾਂਦੇ ਬਲਕਿ ਮੁਜ਼ਾਕਰਾਤ ਹੀ ਜਮਹੂਰੀਅਤ ਦਾ ਹੁਸਨ ਹੈ। ਅਸਤੀਫਿਆਂ ਦੇ ਬਾਰੇ ਵਿੱਚ ਸਪੀਕਰ ਦਾ ਕਹਿਣਾ ਸੀ ਕਿ ਦਸਤੂਰ ਪਾਕਿਸਤਾਨ ਔਰ ਕੌਮੀ ਅਸੈਂਬਲੀ ਦੇ ਰੂਲਸ ਦੇ ਮੁਤਾਬਿਕ ਅਸਤੀਫਿਆਂ ਦੇ ਅਮਲ ਕੀਤਾ ਜਾਵੇਗਾ। ਸਪੀਕਰ ਨੇ ਮੈਂਬਰਾਂ ਨੂੰ ਮਸ਼ਵਰਾ ਦਿੱਤਾ ਕਿ ਅਸਤੀਫਾ ਲਈ ਹਰ ਮੈਂਬਰ ਅਸੈਂਬਲੀ ਨੂੰ ਕੱਲਿਆਂ ਸਪੀਕਰ ਦੇ ਸਾਹਮਣੇ ਆਣਾ ਪਏਗਾ ਤੇ ਆਪਣੇ ਅਸਤੀਫੇ ਦੀ ਤਸਦੀਕ ਕਰਨਾ ਪਏਗੀ। PTI ਦੇ ਵਫਦ ਵਿੱਚ ਸ਼ਾਹ ਮਹਿਮੂਦ ਕੁਰੈਸ਼ੀ ਤੇ ਪਰਵੇਜ਼ ਖਟਕ ਦਾ ਸ਼ਾਮਿਲ ਨਾ ਹੋਣਾ ਕਈ ਸਵਾਲਾਤ ਉਠਾ ਰਿਹਾ ਹੈ। ਲਾਹੌਰ ਸਹਾਫੀਆਂ ਨਾਲ ਮੁਲਾਕਾਤ ਕਰਦਿਆਂ ਇਮਰਾਨ ਖਾਨ ਦਾ ਕਹਿਣਾ ਸੀ ਕਿ ਅਜੇ ਇਲੈਕਸ਼ਨ ਹੁੰਦੇ ਨਜ਼ਰ ਨਹੀਂ ਆ ਰਹੇ। ਮੁਲਕ ਦੇ ਵਿੱਚ ਟੈਕਨੋਕ੍ਰੇਟ ਹਕੂਮਤ ਬਣਨ ਦਾ ਸ਼ੋਸ਼ਾ ਛੱਡਿਆ ਜਾ ਰਿਹਾ ਹੈ। ਇਮਰਾਨ ਖਾਨ ਨੇ ਦੱਸਿਆ ਕਿ ਸਾਡਾ ਹਾਲ ਦੀ ਘੜੀ ਐਸਟੈਬਲਿਸ਼ਮੈਂਟ ਨਾਲ ਕੋਈ ਰਾਬਤਾ ਨਹੀਂ। ਮਜ਼ੀਦ ਵਾਜ਼ੇ ਕੀਤਾ ਕਿ ਟੈਕਨੋਕ੍ਰੇਟ ਹਕੂਮਤ ਸਮੇਤ ਇਲੈਕਸ਼ਨ ਲੇਟ ਕਰਾਉਣ ਦੀ ਜੋ ਵੀ ਕੋਸ਼ਿਸ਼ ਕੀਤੀ ਗਈ ਇਸ ਦਾ ਨੁਕਸਾਨ ਮੁਲਕ ਪਾਕਿਸਤਾਨ ਨੂੰ ਹੋਏਗਾ। ਇਲੈਕਸ਼ਨ ਹੀ ਮੁਲਕ ਨੂੰ ਬੁਹਰਾਨ ਵਿੱਚੋਂ ਕੱਢਣ ਦਾ ਵਾਹਿਦ ਹੱਲ ਹੈ। ਇਮਰਾਨ ਖਾਨ ਦਾ ਮਜ਼ੀਦ ਕਹਿਣਾ ਸੀ ਕਿ ਆਂਦਾ ਇਲੈਕਸ਼ਨ ਵਿੱਚ ਅਗਰ ਐਸਟੈਬਲਿਸ਼ਮੈਂਟ ਜਾਂ ਕਿਸੇ ਏਜੰਸੀ ਨੇ ਅਮਲ ਦਖਲ ਕੀਤਾ ਤੇ ਇਸ ਦਾ इंतहाई नुकसान भी मुल्क पाकिस्तान नू होएगा। अवाम इस वक्त फैसला कर चुके ने कि इलैक्शन दे जरिए अवाम दे हकीकी नुमाइंदे ही मुल्क नू बहरान विचों कट सकदे ने। अवाम फौज दा मजीद सियासत विच किरदार बर्दाश्त नहीं करेगी। MQM ਦੀ ਗਵਰਨਰ ਸਿੰਧ ਨਾਲ ਹੋਣ ਵਾਲੀ ਮੁਲਾਕਾਤ ਦੀ ਅੰਦਰੂਨੀ ਕਹਾਣੀ ਸਾਹਮਣੇ ਆ ਗਈ। MQM ਦੇ ਵਫਦ ਦੀ ਮੁਲਾਕਾਤ ਕਰਾਚੀ ਦੇ ਕਨਵੀਨਰ ਖਾਲਿਦ ਮਕਬੂਲ ਸਦੀਕੀ ਦੀ ਜ਼ੇਰੇ ਸਦਾਰਤ ਹੋਈ, ਜਿਸ ਵਿੱਚ PSP ਦੇ ਚੇਅਰਮੈਨ ਮੁਸਤਫਾ ਕਮਾਲ ਤੇ ਗਵਰਨਰ ਸਿੰਧ ਕਾਮਰਾਨ ਟੈਸੋਰੀ ਵੀ ਸ਼ਾਮਿਲ ਸਨ। ਇਜਲਾਸ ਵਿੱਚ MQM ਦੀ ਮੁਸਤਕਬਿਲ ਦੀ ਹਿਕਮਤ ਅਮਲੀ ਤੇ ਵਿਚਾਰ ਕੀਤਾ ਗਿਆ। ਜ਼ਰਾਏ ਦਾ ਕਹਿਣਾ ਸੀ ਕਿ ਇਜਲਾਸ ਵਿੱਚ PSP ਦਾ MQM ਵਿੱਚ ਜ਼ਮ ਹੋਣਾ ਤੇ ਡਾਕਟਰ ਫਾਰੂਕ ਸੱਤਾਰ ਦੀ ਵਾਪਸੀ ਸਮੇਤ ਬਹੁਤ ਸਾਰੇ ਇਸ਼ੂ ਡਿਸਕਸ ਕੀਤੇ ਗਏ। ਜ਼ਰਾਏ ਦਾ ਕਹਿਣਾ ਸੀ ਕਿ MQM ਦੇ ਮਸਾਇਲ ਤੇ ਕਰਾਚੀ ਦੇ ਮਸਾਇਲ ਗਵਰਨਰ ਦੇ ਜ਼ਰੀਏ ਵਿਫਾਕੀ ਹਕੂਮਤ ਦੇ ਸਾਹਮਣੇ ਰੱਖਣ ਦਾ ਵੀ ਫੈਸਲਾ ਕੀਤਾ ਗਿਆ। महंगाई दे सताए आवाम वास्ते साल 2022 कैसा बीतिया है? इदारा शुमारियात ने रिपोर्ट जारी कर दी। 20 किलो आटे दे थैले विच 1000 तो ज़्यादा इजाफा वेखण विच आया। जनवरी 2022 विच आटे दे थैले दी कीमत 1500 जबकि दिसंबर 2022 विच कीमत 2500 तक चली गई है। जबकि घी 116 रुपए, दाल माश 98 रुपए, बीफ गोश्त 116, मटन 273 रुपए। अगस्त दे विच महंगाई ने साबका सारे रिकॉर्ड तोड़ दिते ते महंगाई दी शरह 27.3 रिकॉर्ड की गई। प्याज 300 रुपए जबकि दूध दही ते जरूरियात जिंदगी दी हर शै विच बहुत ज्यादा इजाफा वेखण च आया। वज़ीर आज़म शहबाज शरीफ दा आर्मी चीफ जनरल आसिम सलीम बाजवा नाल मुलाकात विच मुल्की सलामती ते हालिया दहशतगर्दी दे वाक़यात बारे तफसीली बैठक होई। मुलाकात विच इस अमर दी जरूरत महसूस की कि जल्द अज जल्द कौमी सलामती दा इजलास तलब किया जाए ताकि मौजूदा हालात और दहशतगर्दी ते कौमी सलामती दे मैंबरान नू एतमाद विच लिया जा सके। सर्दी विच हालिया इजाफे दे पेशे नज़र तमाम सरकारी ते प्राइवेट स्कूलों ते कालजां विच 8 जनवरी तक इजाफे दा सरकारी नोटिफिकेशन जारी। तमाम स्कूल ते कॉलेज दोबारा 9 जनवरी नू खुलन दा इम्कान है। लाहौर समेत अज मुल्क दे बिशतर हिस्सियां विच मौसम सरमा दी पहली बारिश वसी है। बारिश दे नाल ही सर्दी दे विच इजाफा हो गया ते धुंध विच कमी वाकिया होई। इस वक्त मुल्क विच अल्लाह दी रहमत बारिश दी बहुत लोड़ सी।